जी आका। जी अस्सलाम वालेकुम यूसुफ भाई। जी बिस्मिल्लाह, वालेकुम अस्सलाम। भजन की हाल है ठीक हो? जी जी, करम करम दुआमा। चलो शुक्र अल्लाह। मैं बड़ी देर बाद भरा का प्रोग्राम सुन रहा था, मलक नाल अर्ज कर रहे हैं तो बड़ा ही अज खूबसूरत जो टॉपिक भी किसी रखा है तो प्रोग्राम भी माशाअल्लाह बड़ा ही खूबसूरत जा रहा है। टॉपिक ते गल करो। टॉपिक सर ये है कि तुसी ਜਿਹੜੀ है ना किस्मत ਤੇ ਮਿਹਨਤ ਇਹਨਾਂ ਦੋਵਾਂ ਨੂੰ ਤੁਸੀਂ ਆਪਸ ਵਿੱਚ ਕੰਪੇਅਰ ਨਹੀਂ ਕਰ ਸਕਦੇ। ਇੱਕ ਚੀਜ਼ ਦੂਸਰੀ ਚੀਜ਼ ਇਹ ਆ ਕਿ ਜਿਹੜੀ ਕਿਸਮਤ ਹੈ ਉਹ ਤੁਹਾਡੀ ਮੁਸ਼ਕਿਲ ਟਾਈਮ 'ਚ ਜੋ ਕੰਮ ਆਏ ਨਾ ਉਹ ਤੁਹਾਡੀ ਕਿਸਮਤ ਹੈ। ਬਾਕੀ ਜੋ ਤੁਸੀਂ ਖੁਦ ਕਰਨੀ ਹੈ ਉਹ ਤੁਹਾਡੀ ਮਿਹਨਤ ਹੈ। ਅੱਗੇ ਫਿਰ ਰੱਬ ਰੰਗ ਲਾਉਣ ਵਾਲਾ, ਜਿਸ ਤਰ੍ਹਾਂ ਉਹ ਤੁਸੀਂ ਥੋੜੀ ਦੇਰ ਪਹਿਲੇ ਉਹ ਬਾਬਾ ਜੀ ਦਾ ਵਾਕਿਆ ਕੀਤਾ ਇਕੋਨਮੀ ਵਾਲਾ, ਤੇ ਉਹ ਜਿਹੜੀ ਇਕੋਨਮੀ ਇਕੱਠੀ ਕਰਨ ਵਾਸਤੇ ਨਿਜ਼ਾਮ ਸੀ ਉਹ ਬਾਬਾ ਜੀ ਦੀ ਮਿਹਨਤ ਸੀ। ਤੇ ਉਸ ਮਿਹਨਤ ਨੂੰ ਜਿਹੜਾ ਨਾ ਉਹਨਾਂ ਨੂੰ ਸਮਝਾਉਣ ਵਾਸਤੇ ਜਾਂ ਜੋ ਮਾਮਲਾਤ ਕੀਤਾ ਨਾ ਹਾਜ਼ਰ ਜਾਣਾ ਉਹਨਾਂ ਦੀ ਕਿਸਮਤ नहीं, बाबे ने इकोनॉमी इकट्ठी नहीं की। बाबे ने तो दसिया है कि बेसिकली इकोनॉमी मेन हब हुंदा है ਤੁਹਾਡੀ ਲਾਈਫ ਦੇ ਵਿੱਚ। ਉਹੀ ਚੀਜ਼ ਤੇ ਉਹ ਉਹਨਾਂ ਨੂੰ ਦੁਬਾਰਾ ਉਹ ਮਾਮਲਾਤ ਜੋ ਵਲੀ ਅੱਲਾ ਨੇ ਅਲਹਮਦੁਲਿਲਾ ਮਤਲਬ ਉਹਨਾਂ ਦੀ ਤੇ ਬੜੀ ਉੱਚੀ ਸ਼ਾਨ ਹੈ ਤੇ ਉਹਨਾਂ ਦੀਆਂ ਗੱਲਾਂ ਤੇ ਬੜੀਆਂ ਹੀ ਗੱਲਾਂ ਸਨ ਬਜ਼ੁਰਗਾਂ ਦੀਆਂ। ਤੇ ਬਾਕੀ ਹੈ ਕਿ ਕਿਸਮਤ ਇਹ ਚੀਜ਼ ਹੈ ਕਿ ਜਦੋਂ ਤੁਸੀਂ ਅੱਲਾ ਨਾ ਕਰੇ ਕਿਸੇ ਮੁਸੀਬਤ ਵਿੱਚ ਫਸ ਜਾਂਦੇ ਔਰ ਤੁਹਾਡੀ ਕੋਈ ਚੀਜ਼ ਬਚ ਜਾਂਦੀ ਹੈ ਉਹ ਕਿਸਮਤ ਹੈ। ਉਹ ਕਿਸਮਤ ਹੈ। ਤੇ ਕਾਮਯਾਬੀ ਕੀ ਹੈ? ਕਾਮਯਾਬੀ ਕਿਸਮਤ ਨਾਲ ਨਹੀਂ ਹੈ। ਕਾਮਯਾਬੀ ਜਿਹੜੀ ਹੈ ਉਹ ਸਿਰਫ ਤੁਹਾਡੇ ਚ ਤਿੰਨ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਨੰਬਰ 1 ਆਪਣੇ ਮਾਂ ਪਿਓ ਦੀ ਦੁਆ ਹੋਣੀ ਚਾਹੀਦੀ ਹੈ ਤੁਹਾਡੇ ਨਾਲ। ਉਸ ਤੋਂ ਬਾਅਦ ਤੁਹਾਨੂੰ ਇਖਲਾਕ ਵਾਲਾ ਹੋਣਾ ਚਾਹੀਦਾ ਹੈ। ਨਹੀਂ, ਤੁਸੀਂ ਮਾਂ ਪਿਓ ਦੀ ਦੁਆ ਵੀ ਹੈ, ਤੁਸੀਂ ਇਖਲਾਕ ਵਾਲੇ ਵੀ, ਤੁਸੀਂ ਮਿਹਨਤ ਵੀ ਕਰ ਰਹੇ ਹੋ। ਫਿਰ ਅਗਰ ਤੁਹਾਨੂੰ ਕਾਮਯਾਬੀ ਨਹੀਂ ਮਿਲ ਰਹੀ ਤੇ ਦੱਸੋ ਫਿਰ ਕੀ ਹੈ? ਫਿਰ ਉਹਦੇ ਵਾਸਤੇ ਤੁਸੀਂ ਆਪਣੇ ਰੱਬ ਨਾਲ ਲੋ ਲਾਓ, ਅੱਲਾਹ ਕੋਲੋਂ ਦੁਆ ਮੰਗੋ, ਮਿਹਨਤ ਆਪਣੇ ਸਾਬਤ ਕਦਮ ਰਹਿ ਕੇ ਕਰਦੇ ਰਹੋ। ਦੇਖੋ, ਜਦੋਂ ਮਾਂ ਪਿਓ ਦੀ ਦੁਆ ਹੈ ਨਾ, ਜਿਹਦੇ ਨਾਲ ਮਾਂ ਪਿਓ ਦੀ ਦੁਆ ਹੈ ਜੀ, ਰੱਬ ਉਹਦੇ ਤੋਂ ਰਾਜ਼ੀ ਹੈ। ਬਿਲਕੁਲ ਹੈ ਜੀ, ਰਾਜ਼ੀ ਹੈ ਤੇ ਮਾਂ ਪਿਓ ਦੀ ਦੁਆ ਹੈ ਨਾ। ਆਹੋ, ਅਗਲੀ ਗੱਲ ਕਰੋ। ਫਿਰ ਅਗਰ ਕਾਮਯਾਬੀ ਨਹੀਂ ਮਿਲਦੀ ਫਿਰ ਕੀ ਹੈ? ਅਗਰ ਫਿਰ ਵੀ ਤੁਹਾਨੂੰ ਕਾਮਯਾਬੀ ਨਹੀਂ ਮਿਲਦੀ ਤੇ ਤੁਸੀਂ ਉਸ ਚੀਜ਼ ਨੂੰ ਛੱਡ ਕੇ ਅਗਲੀ ਚੀਜ਼ ਇੱਕ ਕੰਮ 'ਚ ਤੁਹਾਡੀ ਨਹੀਂ ਕਾਮਯਾਬੀ ਹੋ ਰਹੀ, ਤੁਸੀਂ ਹੋਰ ਕਿਸੇ ਕੰਮ ਨੂੰ ਫੜ ਲਓ। ਉਸ ਬੰਦੇ ਨੇ 3 ਕੰਮ ਬਦਲ ਲਏ ਹੁਣ, ਫਿਰ ਉਹਨੂੰ ਫੌਤ ਹੋ ਜਾਣਾ ਚਾਹੀਦਾ। ਨਹੀਂ ਫੌਤ ਨਹੀਂ ਹੋਣਾ ਚਾਹੀਦਾ। ਉਹਨੂੰ ਇੱਕ ਆਪਣੀ ਅੱਲਾਹ ਤਾਲਾ ਦੀ ਦਿੱਤੀ ਜ਼ਿੰਦਗੀ ਹੈ, ਉਹਦੇ ਤੇ ਉਮੀਦ ਰੱਖਣੀ ਚਾਹੀਦੀ ਹੈ ਕਿ ਮੇਰਾ ਮਾਲਿਕ ਹੋ ਸਕਦਾ ਮੇਰਾ ਅੱਗੇ ਜਾ ਕੇ ਤੇ ਕੰਮ ਸਿੱਧਾ ਕਰ। ਅੱਛਾ, ਉਸ ਬੰਦੇ ਨੂੰ ਮੇਰੀ ਗੱਲ ਸੁਣੋ ਮਲਿਕ ਸਾਹਿਬ, ਜੇ ਉਹਨੂੰ ਹੋਪ ਹੈ ਤੇ ਉਹਨੇ ਮਤਲਬ 3 ਕੰਮ ਹੀ ਬਦਲੇ, ਪੈਸਾ ਵੀ ਲਾਇਆ, ਹਰ ਚੀਜ਼ ਕੀਤੀ, ਬੇਸਿਕਲੀ ਹੋਪ ਦੇ ਨਾਲ ਹੀ ਹੁੰਦਾ ਹੈ ਨਾ। ਯਾਨੀ ਕਿ ਉਹਨੂੰ ਇੱਕ ਇਤਮਾਦ ਹੈ, ਇਤਕਾਦ ਹੈ ਕਿ ਇਹ ਨਹੀਂ ਇਹ ਹੋ ਜਾਏਗਾ, ਇਹ ਨਹੀਂ ਇਹ ਹੋ ਜਾਏਗਾ। ਬਹੁਤ ਮਿਹਰਬਾਨੀ ਮਲਿਕ ਸਾਹਿਬ, ਖੁਸ਼ ਰਹੋ, ਸਲਾਮਤ ਰਹੋ। ਤੁਹਾਡੀ ਕਾਲ ਤੋਂ ਬਾਅਦ ਤੁਹਾਨੂੰ ਇੱਕ ਸੋਹਣਾ ਜਿਹਾ ਰੰਗ ਸੁਣਾਉਂਦੇ ਹਾਂ, ਠੀਕ ਹੈ? ਆਮੀਨ ਆਮੀਨ, ਜਜ਼ਾਕ ਅੱਲਾਹ, ਜਜ਼ਾਕ ਅੱਲਾਹ।